शुरुआत इस दौर के नाल कि जी सरकार ने ਜਿਹੜਾ ਉਹ ट्रैप पाया ਤੇ ਅਸੀਂ ਉਸ ਟਰੈਪ ਦੇ ਵਿੱਚ ਫਸ ਗਏ। ਪਹਿਲੀ ਡਿਫੀਟ ਸਟੇਟਮੈਂਟ ਭਾਈ ਤੁਸੀਂ ਕਿਵੇਂ ਫਸ ਗਏ ਟਰੈਪ 'ਚ? ਜੇ ਉੱਥੇ ਅਜਨਾਲਾ ਨਾ ਹੁੰਦਾ ਬਟਾਲਾ ਹੋ ਜਾਂਦਾ, ਬਟਾਲਾ ਨਾ ਹੁੰਦਾ ਬਰਨਾਲਾ ਹੋ ਜਾਂਦਾ। ਇਹਨਾਂ ਨੇ ਕੋਈ ਬਹੁਤੀ ਦੂਰ ਨਹੀਂ ਜਾਣਾ ਹੈ। ਇਹ ਤਾਂ ਬਾਦਲਾਂ ਨੂੰ ਲੱਗਦਾ ਹੈ ਕਿ ਵੀ ਜੇ ਇਸ ਸਾਰੀ ਖੇਡ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦਾ ਖੁੱਸਿਆ ਵਕਾਰ ਹੈ ਉਹ ਬਹਾਰ ਹੋ ਜਾਏ ਤੇ ਉਹ ਤਾਂ ਇਹਦੇ 'ਚੋਂ ਹੀ ਗਨੀਮਤ ਸਮਝਦੇ ਨੇ। ਇਹ ਮੈਸੇਜ ਦੇਣਾ ਚਾਹਣਗੇ ਜਾਂ ਚਾਹੁੰਦੇ ਨੇ ਕਿ ਜੀ ਇਹ ਪੰਜਾਬ 'ਚ ਜਿਹੜਾ ਅਮਨ ਭਾਈਚਾਰਾ ਜਾਂ ਉਹ ਤਾਂ ਦੂਰ ਦੀ ਗੱਲ, ਜੇ ਤੁਸੀਂ ਇਹਨਾਂ ਨੂੰ ਐਕਸਟ੍ਰੀਮਿਸਟ ਨੂੰ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ ਜੋ ਇਹ ਪ੍ਰਾਈਵੇਟ 'ਚ ਵੀ ਇਹ ਲਫ਼ਜ਼ ਵਰਤਦੇ ਨੇ, ਇਹਨਾਂ ਨੂੰ ਅਸੀਂ ਕਾਬੂ ਥੱਲੇ ਰੱਖ ਸਕਦੇ। ਜਿਹੜੇ ਫੜੇ ਹੋਏ ਨੇ ਉਹ ਛੱਡੋ ਤੇ 24 ਘੰਟਿਆਂ ਬਾਅਦ ਕੀ ਕਰਾਂਗੇ? ਹੁਣ ਉੱਥੇ ਇੱਕ ਮੋਰਚਾ ਲਫ਼ਜ਼ ਨਹੀਂ ਕਿਹਾ ਹੈ, ਉਹਨ ਧਰਨਿਆਂ ਨੂੰ ਨੈਗੇਟਿਵ ਉਹਨਾਂ ਨੇ ਕਿਹਾ ਜੀ ਅਸੀਂ ਫਿਰ ਧਰਨਾ ਨਹੀਂ, ਧਰਨਿਆਂ 'ਚ ਕੀ ਨਿਕਲਦਾ, ਬੈਠੇ ਰਹੋ ਉੱਥੇ। ਉਹ ਕੌਣ ਸੁਣਦਾ? ਫਿਰ ਉਹਨਾਂ ਨੂੰ ਕਹੋ ਜੀ ਕੀ ਤੁਸੀਂ ਹਥਿਆਰਬੰਦ ਦੀ ਕਾਲ ਦਿਓਗੇ, ਸਿੰਘਾਂ ਨੂੰ ਕਹੋਗੇ ਨਾ ਉੱਥੇ ਆ ਜੀ ਅਸੀਂ ਜਿਹੜਾ ਫਿਰ ਉਹ ਕਾਫਲਾ ਲੈ ਕੇ ਨਿਕਲਾਂਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਪਿਛਲੇ ਦਿਨੀ 50 ਤੋਂ ਜ਼ਿਆਦਾ ਧਾਰਮਿਕ ਜਥੇਬੰਦੀਆਂ ਦੀ ਇੱਕ ਮੀਟਿੰਗ ਅਕਾਲ ਤਖਤ ਸਾਹਿਬ ਵਿਖੇ ਸੱਦੀ। ਸੋ ਉਸ ਤੋਂ ਬਾਅਦ ਉਹ ਜਥੇਦਾਰ ਜੀ ਨੇ ਆਪਣੇ ਭਾਸ਼ਣ ਰਾਹੀਂ ਭਵਿੱਖ ਦਾ ਜਿਹੜਾ ਪ੍ਰੋਗਰਾਮ ਵੀ ਦੱਸਿਆ। ਸੋ ਇਸ ਭਾਸ਼ਣ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਸ ਵਿੱਚ ਕੋਈ ਠੋਸ ਪ੍ਰੋਗਰਾਮ ਨਿਕਲਦਾ ਹੈ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਜਦੋਂ ਐਕਟਿੰਗ ਲਫ਼ਜ਼ ਆ ਜਾਂਦਾ ਹੈ ਉਹ ਕਿਸੇ ਦੇ ਨਾਲ ਵੀ ਲੱਗ ਜਾਏ ਤੇ ਉਹ ਤਾਂ ਜ਼ਾਹਰ ਹੁੰਦਾ ਹੈ ਵੀ ਐਕਟਿੰਗ ਦਾ ਮਤਲਬ ਕੀ ਹੁੰਦਾ। ਪਰ ਫਿਰ ਵੀ ਕਿਉਂਕਿ ਸਾਡੇ ਵੀਰ ਭੈਣਾਂ ਇੱਕਦਮ ਹੋਪਫੁਲ ਵੀ ਹੋ ਜਾਂਦੇ ਨੇ, ਇੱਕਦਮ ਨਿਰਾਸ਼ ਵੀ ਹੁੰਦੇ ਨੇ, ਪਰ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਸਮਝਦੇ ਹਾਂ ਵੀ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈ। ਔਰ ਜਦੋਂ ਇਸ ਬਾਦਲ ਟੱਬਰ ਜਿਹਨੇ 1997 'ਚ ਜਦੋਂ ਕਿ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਨਾਲ ਦੀ ਨਾਲ ਟੱਬਰ ਦਾ ਜੱਫਾ ਮਾਰਿਆ, ਔਰ ਪਿਛਲੇ ਆਲਮੋਸਟ 25 ਸਾਲ ਉਸ ਤੋਂ ਬਾਅਦ, ਹਾਲਾਂ ਉਸ ਤੋਂ ਪਹਿਲਾਂ ਵੀ ਇਹਨਾਂ ਦਾ ਜੱਫਾ ਸੀ, ਲੇਕਿਨ ਕੋਈ ਤਾਂ ਚੈਲੰਜ ਸੀ ਵਿੱਚੋਂ, ਕਦੇ ਤਲਵੰਡੀ ਨੇ ਚੈਲੰਜ ਕਰਤਾ, ਕਦੇ ਟੌੜੇ ਨੇ ਕਰਤਾ। ਫਿਰ ਤਾਂ ਜਿਹੜੀਆਂ ਚਾਰੋਂ ਹੀ ਚੀਜ਼ਾਂ ਨੇ ਇਹਨਾਂ ਦੇ ਕੰਟਰੋਲ 'ਚ, ਸਰਕਾਰ ਵੀ ਇਹਨਾਂ ਦੀ ਹੋ ਗਈ, ਸ਼੍ਰੋਮਣੀ ਕਮੇਟੀ ਵੀ ਇਹਨਾਂ ਦੀ, ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਦਾ, ਔਰ ਅਕਾਲ ਤਖਤ ਦਾ ਜਥੇਦਾਰ ਤਾਂ ਉਹਨਾਂ ਦਾ ਵੈਸੇ ਹੀ ਤਨਖਾਹੀਆ ਹੋ ਗਿਆ। ਔਰ ਕਿਵੇਂ ਉਹਨਾਂ ਨੇ ਫਿਰ ਵਰਤਿਆ ਉਹ ਸੌਦਾ ਸਾਧ ਦੇ ਮਾਮਲੇ 'ਚ ਹੋਏ, ਅਦਰਵਾਈਜ਼ ਹੋਏ। ਹੁਣ ਕਿਉਂਕਿ 18 ਮਾਰਚ ਤੋਂ ਇਹ ਸਾਰਾ ਪਾਰਟ ਚੱਲ ਰਿਹਾ, ਬਹੁਤ ਸਾਰੇ ਹਲਕਿਆਂ 'ਚ ਸੀ ਕਿ ਭਾਈ ਕਿੱਥੇ ਨੇ ਜਿਹੜੇ ਫਰਜ਼ੀ ਜਿਹੇ ਬਿਆਨ ਤਾਂ ਉਹਦੇ ਸੁਖਬੀਰ ਬਾਦਲ ਨੇ ਵੀ ਦੇ ਦਿੱਤਾ ਕਿ ਜੀ ਇਹ ਜਬਰ ਫਲਾਣਾ, ਔਰ ਹੋਰਨਾਂ ਨੇ ਵੀ ਦੇ ਦਿੱਤਾ, ਵਿਰਸੇ ਵਲਟੋਏ ਨੇ ਵੀ ਦੇ ਦਿੱਤਾ, ਇਸ ਕਿਸਮ ਦਾ ਗੋਲਮੋਲ ਜਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦੇ ਦਿੱਤਾ। ਲੇਕਿਨ ਬਹੁਤਿਆਂ ਦਾ ਸੀ ਕਿ ਭਾਈ ਅਜਨਾਲਾ ਘਟਨਾ ਤੋਂ ਬਾਅਦ ਕਿਵੇਂ ਵਿਦਨ 24 ਆਵਰ ਜਿਹੜੀ ਹੈ ਕਮੇਟੀ ਬਣਾਤੀ, 2 ਹਫ਼ਤੇ 'ਚ ਰਿਪੋਰਟ ਦੇਗੀ, ਕਮੇਟੀ 'ਚ ਇਹ ਬੰਦੇ ਬਾਤੇ, ਫਿਰ ਰਿਪੋਰਟ ਦੇ ਦਿੱਤੀ, ਹਫ਼ਤੇ 'ਚ ਕੰਪਲੀਟ ਹੋ ਗਈ ਰਿਪੋਰਟ। ਇਹ ਸਾਰਾ ਕੀ ਹੈ? ਉਹਨਾਂ ਨੂੰ ਸੀ ਕਿ ਭਾਈ ਇੰਨਾ ਕੁਝ ਚੱਲ ਰਿਹਾ ਹੈ, ਇਹ ਜਦੋਂ ਡਿਸੀਜਨ ਹੁੰਦੇ ਨੇ ਜਾਂ ਕੋਈ ਇਸ ਕਿਸਮ ਦਾ ਜ਼ਬਰ ਹੁੰਦਾ ਹੈ ਰਾਈਟ ਅਵੇ ਗੱਲ ਕਰਨ ਦਾ ਹੁੰਦਾ। ਪਰ ਚਲੋ ਜਦੋਂ ਇਸ ਕਿਸਮ ਦਾ ਹਿਊ ਐਂਡ ਕਰਾਈ ਹੋਇਆ, ਫਿਰ ਇਹਨਾਂ ਨੇ ਵੀਕਐਂਡ ਦੇ ਉੱਤੇ ਸੱਦ ਲਿਆ ਇਕੱਠ। ਉਹਨਾਂ ਦੇ ਹੋਇਆ ਜੀ ਖੁੱਲ੍ਹਾ ਇਕੱਠ ਹੋਏਗਾ ਇਹ ਉਹ, ਔਰ ਫਿਰ ਖਬਰ ਆਈ ਕਿ ਜੀ IG ਪੁਲਿਸ ਫਲਾਣਾ ਸਿੰਘ, ਇਹਨਾਂ ਦਾ ਮੈਂ ਨਾਂ ਲੈ ਕੇ ਵੀ ਇਹਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ, ਉਹ ਜਥੇਦਾਰ ਸਾਹਿਬ ਨੂੰ ਮਿਲਣ ਆਏ। ਉਹਨਾਂ ਨੇ ਆਉਣਾ, ਸਾਨੂੰ ਅੰਦਾਜ਼ਾ ਤਾਂ ਹੋ ਗਿਆ ਕਿ ਵੀ ਇਹਦੇ 'ਚੋਂ ਹੁਣ ਕੀ ਫਿਰ ਆਇਆ ਜੀ। ਉਹਨਾਂ ਨੇ ਬੰਦ ਕਮਰਾ ਮੁਲਾਕਾਤ ਕੀਤੀ। 2 ਦਿਨ ਬਾਅਦ ਫਿਰ ਇਹ ਆ ਗਿਆ ਕਿ ਜੀ ਉਹਨਾਂ ਨੇ ਜਥੇਦਾਰ ਜੀ ਨੇ ਇਹ ਹੁਣ ਫਰਮਾਨ ਜਾਰੀ ਕਰਤਾ ਹੈ ਕਿ ਵੀ ਇਹਦੇ 'ਚ ਕੋਈ ਓਪਨ ਨਹੀਂ ਹੋਏਗੀ, ਕੋਈ ਸਿਆਸੀ ਧਿਰਾਂ ਨੂੰ ਵੀ ਨਹੀਂ ਸੱਦਿਆ ਜਾਏਗਾ, ਸਿਰਫ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ। ਵੈਸੇ ਮੇਰਾ ਸਪੌਂਟੇਨੀਅਸ ਤਾਂ ਇਹ ਸੀ ਕਿ ਵੀ ਜੇ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਤੇ ਜੇ ਧਾਰਮਿਕ ਜਥੇਬੰਦੀਆਂ ਦਾ ਇਕੱਠ ਸੱਦਣਾ ਫਿਰ ਤਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਸੱਦ ਲੈ, ਉਹਨਾਂ ਦਾ ਕੰਮ ਤਾਂ ਉਹੀ ਹੈ ਨਾ, ਮਰਿਆਦਾ ਔਰ ਧਾਰਮਿਕ ਹੈ। ਅਕਾਲ ਤਖਤ ਦੀ ਤਾਂ ਸੀਟ ਹੀ ਪੋਲੀਟੀਕਲ ਹੈ, ਮੀਰੀ ਦਾ ਕਾਨਸੈਪਟ ਹੈ। ਜਦੋਂ ਤੁਸੀਂ ਤਖਤ ਦੀ ਗੱਲ ਕਰਦੇ ਹੋ, ਸੋ ਅਸੀਂ ਕਿਹਾ ਵੀ ਇਹ ਤਾਂ ਪਹਿਲਾਂ ਹੀ ਜਿਹੜਾ ਸਾਰੇ ਦੀ ਫੂਕ ਕੱਢਤੀ ਹੈ, ਦੱਸ ਵੀ ਦਿੱਤਾ ਵੀ ਉੱਥੋਂ ਨਿਕਲਣਾ ਕੀ ਹੈ।
ਲੇਕਿਨ ਮੈਂ ਇਹ ਸਮਝਦਾ ਵੀ ਬਹੁਤ ਵਾਰ ਅਸੀਂ ਗੁਰੂ ਦੀ ਜਿਹੜੀ ਸਿੱਖ ਸੰਗਤ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਵਰਤਦੀ ਕਲਾ ਹੈ ਉਸ ਨੂੰ ਜਾਂ ਦੇਖਦੇ ਨਹੀਂ ਹੈ ਜਾਂ ਅੰਡਰ ਐਸਟੀਮੇਟ ਕਰਦੇ ਆ। ਬਿਲਕੁਲ ਮੈਨੂੰ ਵੀ ਮੈਂ ਇਹਨੂੰ ਡਨ ਡੀਲ ਕਰਕੇ ਬਹੁਤੀ ਮੇਰੀ ਦਿਲਚਸਪੀ ਵੀ ਨਹੀਂ ਸੀ ਵੀ ਉਹਦੇ ਚ ਕੀ ਹੋਏਗਾ, ਪਰ ਆਲ ਆਫ ਏ ਸਡਨ ਜਿਵੇਂ ਹਜ਼ਾਰਾਂ ਦੀ ਗਿਣਤੀ ਚ ਸਿੱਖ ਸੰਗਤਾਂ ਪਹੁੰਚ ਗਈਆਂ ਅਕਾਲ ਤਖਤ ਸਾਹਿਬ, ਔਰ ਇਹਦੀ ਕਿਉਂਕਿ ਹੁਣ ਬਹੁਤ ਸਾਰੇ ਸਿੱਖ ਯੂਟਿਊਬਰ ਵੀ ਸਾਡੀ ਟੀਮ ਵੀ ਖੰਡੀ ਹੋਈ ਹੈ ਤਾਂ ਜਿਸ ਕਿਸਮ ਦਾ ਉਸ ਲੈਵਲ ਪਰ BBC ਪੰਜਾਬੀ ਦਾ ਉਹ ਇੱਕ ਦਾ ਹਿੰਦੂ ਦਾ ਕੋਰਸਪੋਂਡ ਰਿਪੋਰਟਰ ਹੁੰਦਾ ਸੀ ਸਰਬਜੀਤ ਸਿੰਘ ਧਾਲੀਵਾਲ, ਅੱਛਾ ਉਹਨੇ ਕਵਰੇਜ ਕੀਤੀ ਲਾਈਵ ਵੀ ਔਰ ਦੂਜਾ ਵੀ। ਮੈਂ BBC ਪੰਜਾਬੀ ਮੇਰਾ ਪਹਿਲਾ ਸੋਰਸ ਸੀ, ਬਾਅਦ ਚ ਮੈਂ ਦੇਖਿਆ ਹੋਰ ਵੀ ਇੱਕ ਦੋ ਥਾਵਾਂ ਤੇ ਇਹਦੀ ਕਵਰੇਜ ਹੋਈ। ਨਾਅਰੇਬਾਜ਼ੀ ਵੀ ਹੋ ਰਹੀ ਹੈ ਪੰਜਾਬ ਸਰਕਾਰ ਮੁਰਦਾਬਾਦ। ਹੁਣ ਅੰਦਰ ਭਾਵੇਂ ਤੁਸੀਂ ਧਾਰਮਿਕ ਕਹਿ ਕੇ 50-60 ਬਿਠਾਏ ਹੋਏ ਨੇ ਉਹੀ ਟ੍ਰੈਡੀਸ਼ਨਲ ਸੱਦ ਕੇ ਜਿਨ੍ਹਾਂ ਨੇ ਉਸ ਕਿਸਮ ਦੀਆਂ, ਪਰ ਬਾਹਰ ਹਜ਼ਾਰਾਂ ਸਿੱਖ ਸੰਗਤਾਂ ਜਿਹੜੀਆਂ ਨੇ ਢੀਕ ਰਹੀਆਂ ਨੇ ਵੀ ਕੀ ਪ੍ਰੋਗਰਾਮ ਹੈ, ਕੀ ਪ੍ਰੋਗਰਾਮ ਦੇਣਾ। ਹੁਣ ਇਹ ਹੈ ਉਹਨਾਂ ਨੂੰ ਕਿਸੇ ਨੇ ਮੋਬਿਲਾਈਜ਼ ਨਹੀਂ ਕੀਤਾ, ਕੋਈ ਟਰਾਲੀਆਂ ਭਰ ਕੇ ਨਹੀਂ ਲਿਆਇਆ ਇਹਨਾਂ ਦੀਆਂ ਪਬਲਿਕ ਰੈਲੀਆਂ ਵਾਂਗੂ। ਇਹ ਉਹ ਨੇ ਜਿਹੜੇ ਔਰ ਉਹਨਾਂ ਨੂੰ ਜਿਨ੍ਹਾਂ ਨੂੰ BBC ਨੇ ਵੀ ਇੰਟਰਵਿਊ ਕੀਤਾ ਜਾਂ ਦੂਜਿਆਂ ਨੇ, ਉਹ ਕਹਿ ਰਹੇ ਨੇ ਜੀ ਸਾਡੇ ਨਾਲ ਤਾਂ ਮਤਲਬ ਇਹ ਜ਼ਬਰ ਕਰ ਰਹੇ ਨੇ, ਦੂਜਾ ਅਸੀਂ ਤਾਂ ਪ੍ਰੋਗਰਾਮ ਲੈਣ ਆਏ ਹਾਂ। ਅੰਮ੍ਰਿਤਪਾਲ ਸਿੰਘ ਕੀ ਗਲਤ ਕਰ ਰਿਹਾ ਸੀ, ਉਹ ਅੰਮ੍ਰਿਤ ਛਕਾ ਰਿਹਾ ਸੀ, ਉਹ ਦੂਸਰਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਤਾਂ ਉਹੀ ਗੋਂਗਲੂਆਂ ਤੋਂ ਮਿੱਟੀ ਲਾਉਣੀ ਸੀ, ਵੈਸੇ ਲਾਈ ਵੀ ਹੈ ਬਹੁਤ ਸਾਰੀ, ਲੇਕਿਨ ਇਹ ਜਿਹੜਾ ਇਸ ਲੈਵਲ ਦੀ ਪ੍ਰੈਜ਼ੈਂਸ ਸੀ ਸਪੌਂਟੇਨੀਅਸ, ਉਸ ਨੇ ਘੱਟੋ ਘੱਟ ਥੋੜੀ ਜਿਹੀ ਸਪਾਈਨ ਇਹਨਾਂ ਨੂੰ ਜ਼ਰੂਰ, ਥੋੜੀ ਜਿਹੀ, ਮੈਂ ਇਸ ਲਈ ਕਿਹਾ ਹੁਣ ਮੇਰੇ ਕੋਲ ਇੰਨਾ ਵਕਤ ਤਾਂ ਨਹੀਂ ਹੈ ਕਿ ਮੈਂ ਉਹਨਾਂ ਦੀ ਜਿਹੜੀ ਹੈ ਸਪੀਚ ਨੂੰ ਜਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਇੱਕ ਪਾਰਟ ਨੂੰ ਜਿਹੜਾ ਹੈ ਉਹ ਸਬਜੈਕਟ ਟੂ ਡਾਇਸੈਕਟ ਕਰਾਂ। ਲੇਕਿਨ ਜੇ ਮੈਂ ਇਹ ਕਹਿਣਾ ਹੋਏ ਕਿ ਜਿਹੜੀ ਪ੍ਰੈਜੈਂਟੇਸ਼ਨ ਹੈ ਕਮਿੰਗ ਫਰੋਮ ਪਹਿਲੀ ਤਾਂ ਡਿਫੈਂਸਿਵ ਡਿਫੀਟਿਸਟ ਮੈਂਟੈਲਿਟੀ ਤੋਂ ਸ਼ੁਰੂਆਤ ਇਸ ਦੌਰ ਦੇ ਨਾਲ ਕਿ ਜੀ ਸਰਕਾਰ ਨੇ ਜਿਹੜਾ ਉਹ ਟਰੈਪ ਪਾਇਆ ਤੇ ਅਸੀਂ ਉਸ ਟਰੈਪ ਦੇ ਵਿੱਚ ਫਸ ਗਏ। ਪਹਿਲੀ ਡਿਫੀਟਿਸਟ ਸਟੇਟਮੈਂਟ, ਭਾਈ ਤੁਸੀਂ ਕਿਵੇਂ ਫਸ ਗਏ ਟਰੈਪ 'ਚ? ਜੇ ਉੱਥੇ ਅਜਨਾਲਾ ਨਾ ਹੁੰਦਾ ਬਟਾਲਾ ਹੋ ਜਾਂਦਾ, ਬਟਾਲਾ ਨਾ ਹੁੰਦਾ ਬਰਨਾਲਾ ਹੋ ਜਾਂਦਾ, ਕੁਝ ਵੀ ਉਸ ਦੀ ਕਹਾਣੀ ਬਣਾਈ ਜਾ ਸਕਦੀ ਸੀ। ਕਿਉਂਕਿ ਜਦੋਂ ਗੱਲ ਤਾਂ ਇਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਇਹਨਾਂ ਨੇ ਕੋਈ ਬਹੁਤੀ ਦੂਰ ਨਹੀਂ ਜਾਣਾ ਹੈ। ਇਹ ਤਾਂ ਬਾਦਲਾਂ ਨੂੰ ਲੱਗਦਾ ਹੈ ਕਿ ਵੀ ਜੇ ਇਸ ਸਾਰੀ ਖੇਡ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦਾ ਖੁੱਸਿਆ ਵਕਾਰ ਹੈ ਉਹ ਬਹਾਲ ਹੋ ਜਾਏ ਤੇ ਉਹ ਤਾਂ ਇਹਦੇ 'ਚੋਂ ਹੀ ਗਨੀਮਤ ਸਮਝਦੇ ਨੇ। ਉਹ ਤਾਂ ਡੀਕਦੇ ਨੇ ਕਿ ਬਈ ਇੰਨਾ ਹੁਣ ਪੈ ਗਿਆ ਅਮਿਤ ਸ਼ਾਹ ਦੀ ਕਾਲ, ਉਹ ਤਾਂ ਸਵੇਰੇ ਸ਼ਾਮ ਹਰਸਿਮਰਤ ਵੀ ਡੀਕਦੀ ਹੋਣੀ ਹੈ ਕਿ ਬਈ ਆ ਜਾਏ ਕਿ ਜੀ ਤੁਸੀਂ ਇਸ ਨੂੰ ਹੁਣ ਦੇਖ ਲਓ ਕਿਵੇਂ। ਕਿਉਂਕਿ ਇਹ ਟਰਮੋਇਲ ਇਹ ਨਹੀਂ ਹੈ ਕਿ ਵੀ ਕਿਹਨੂੰ ਸੂਟ ਕਰ, ਇਹ ਬਹੁਤਿਆਂ ਨੂੰ ਸੂਟ ਕਰਦਾ ਸਿਵਾਏ ਸਿੱਖ ਕੌਮ ਦੇ। ਅਕਾਲੀਆਂ ਨੂੰ ਬਹੁਤ ਸੂਟ ਕਰਦਾ ਕਿਉਂਕਿ ਇਹਨਾਂ ਦਾ ਇਹ ਮੈਸੇਜ ਦੇਣਾ ਚਾਹਣਗੇ ਜਾਂ ਚਾਹੁੰਦੇ ਨੇ ਕਿ ਜੀ ਇਹ ਪੰਜਾਬ 'ਚ ਜਿਹੜਾ ਅਮਨ ਭਾਈਚਾਰਾ ਜਾਂ ਉਹ ਤਾਂ ਦੂਰ ਦੀ ਗੱਲ, ਜੇ ਤੁਸੀਂ ਇਹਨਾਂ ਨੂੰ ਐਕਸਟ੍ਰੀਮਿਸਟ ਨੂੰ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ ਜੋ ਇਹ ਪ੍ਰਾਈਵੇਟ 'ਚ ਵੀ ਇਹ ਲਫ਼ਜ਼ ਵਰਤਦੇ ਨੇ, ਇਹਨਾਂ ਨੂੰ ਅਸੀਂ ਕਾਬੂ ਥੱਲੇ ਰੱਖ ਸਕਦੇ ਹਾਂ। ਦੇਖੋ ਜੀ ਸਾਡੇ ਪੀਰੀਅਡ ਤਾਂ ਅਸੀਂ ਮਾੜਾ ਮੋਟਾ ਦੇ ਦਵਾ ਕੇ ਚਲੋ ਸ਼ਹੀਦਾਂ ਦੀ ਯਾਦਗਾਰ ਮੰਗਦੇ ਸੀ, ਬਣਾਤੀ ਪਿੰਡਾਂ ਵਾਲਿਆਂ ਦੀ ਦੂਜੀ, ਉਹਦੇ ਕੁਝ ਵੀ ਨਹੀਂ ਉਹਨਾਂ ਨੇ ਨਾ ਕੋਈ ਗੈਲਰੀ ਬਣਨ ਦਿੱਤੀ ਨਾ ਦੂਜਾ ਸਬਡਿਊ ਕਰਨਾ। ਸੋ ਇਹ ਜਦੋਂ ਇਸ ਕਿਸਮ ਦਾ ਮਾਹੌਲ ਹੁੰਦਾ, ਜੇ ਤੁਸੀਂ ਪਾਸਟ ਵੀ ਇਸ ਬਾਦਲ ਟੱਬਰ ਦਾ ਦੇਖੋ, ਇਹਨਾਂ ਨੇ ਉਵੇਂ ਹੀ ਇਸਤੇਮਾਲ ਕਰ। ਇੱਕ ਸਟੇਜ ਸੀ ਜਥੇਦਾਰ ਗੁਰਦਿਆਲ ਸਿੰਘ ਜਨੋਏ ਵਰਗਾ ਜਥੇਦਾਰ 1980 'ਚ ਸੀ, ਜਦੋਂ ਉਸ ਤੋਂ ਪਹਿਲਾਂ ਸਾਧੂ ਸਿੰਘ ਭੌਰਾ ਭਾਵੇਂ ਉਹ ਸੌਫਟ ਸਟੈਂਡ ਲੈਣ ਵਾਲਾ ਸੀ ਪਰ ਪ੍ਰੈਸ਼ਰ ਸਿੱਖ ਕੌਮ ਦਾ ਬਣਿਆ, 13 ਸਿੰਘ ਸ਼ਹੀਦ ਹੋਏ। ਔਰ ਉਸ ਪੀਰੀਅਡ 'ਚ 1978 ਦੇ ਵਿੱਚ ਹੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ, ਪਰ ਜਥੇਦਾਰ ਜਨੋਹਾ ਦੇ ਵੇਲੇ ਇਹਨਾਂ ਹੀ ਤਰ੍ਹਾਂ ਨੇ ਹੁਣ ਉਹ ਜੀਕੇ ਜਿਹੜਾ ਉਹ ਭੁੜਕਦਾ ਫਿਰਦਾ ਹੁੰਦਾ ਆ ਕੇ ਇਹਦਾ ਪਿਓ ਸੰਤੋਖ ਸਿੰਘ ਔਰ ਇਹਨਾਂ ਦਾ ਟਿਲ ਲੱਗਾ ਹੋਇਆ ਸੀ ਕਿ ਜੀ ਉਹ ਜਿਹੜਾ ਉਹਦਾ ਮੁੰਡਾ ਹੈ ਉਹ ਗੁਰਬਚਨੇ ਦਾ ਜਿਹਨੂੰ ਸੋਧਿਆ ਗਿਆ ਸੀ, ਹੁਣ ਤਾਂ ਇੱਥੇ ਆ ਕੇ ਸ਼ਰਾਬ ਪੀ ਕੇ ਮਰਿਆ ਐਕਸੀਡੈਂਟ 'ਚ, ਕੀ ਉਹਦਾ ਨਾਂ ਭੋਲਾ ਉਹਦਾ ਨਿਕਨੇਮ ਸੀ, ਕਿ ਵੀ ਉਹ ਪੇਸ਼ ਹੋ ਜਾਂਦਾ ਅਕਾਲ ਤਖਤ ਤੇ ਉਹਨੂੰ ਮਾਫ ਕਰ ਦਿਓ। ਹੁਣ ਉਸ ਵੇਲੇ ਜਥੇਦਾਰ ਅਜਨੋਆ ਸੀ, ਉਹਨਾਂ ਨੇ ਕਿਹਾ ਅਕਾਲ ਤਖਤ ਦਾ ਇੱਕ ਵਾਰ ਜਾਰੀ ਹੋਇਆ ਹੁਕਮਨਾਮਾ ਵਾਪਸ ਨਹੀਂ ਹੁੰਦਾ, ਉਹਨਾਂ ਨੂੰ ਇਹ ਮਾਫੀ ਮੰਗਣਾ, ਉਹਨੂੰ ਪੇਸ਼ ਗਲ 'ਚ ਪਾ ਕੇ ਪੱਲਾ ਪੇਸ਼ ਹੋਏ ਆ ਬੰਦ ਕਰੋ ਆਪਣਾ ਡੰਬਰ ਤਾਂ ਹੀ। ਸੋ ਉਦੋਂ ਤੋਂ ਇਹਨਾਂ ਨੂੰ ਰਿਅਲਾਈਜ਼ ਹੋਇਆ ਕਿ ਵੀ ਈਵਨ ਜੇ ਮਾੜੀ ਮੋਟੀ ਸਪਾਈਨ ਵਾਲਾ ਵੀ ਜਥੇਦਾਰ ਕਦੇ ਬਣ ਗਿਆ ਤੇ ਉਹ ਤਾਂ ਬਰਾਬਰ ਖਲੋ ਸਕਦਾ। ਔਰ ਇਹੀ ਕੰਮ ਇਹਨਾਂ ਨੇ, ਭਾਵੇਂ ਜਥੇਦਾਰ ਰਣਜੀਤ ਸਿੰਘ ਦੀ ਕੋਈ ਕਾਰਗੁਜ਼ਾਰੀ ਤੋਂ ਅਸੀਂ ਸੰਤੁਸ਼ਟ ਨਹੀਂ ਹੈ ਜਥੇਦਾਰ ਦੇ ਨਾਤੇ, ਉਹਨੇ ਵੀ ਟੋੜੇ ਦੀ ਗੇਮ ਪਲੇ ਕੀਤੀ, ਉਹ ਨਿਰੰਕਾਰੀ ਭਵਨ ਗਿਆ, ਉਹਨੂੰ ਮਾਫੀ ਦਿੱਤੀ, ਪਰ ਫਿਰ ਵੀ ਇੰਪਲਸਿਵ ਬਿਹੇਵੀਅਰ ਸੀ। ਤੇ ਬਾਦਲਾਂ ਨੂੰ ਲੱਗਾ 1999 ਦੇ 300 ਸਾਲਾ ਸਾਜਨਾ ਤੋਂ ਪਹਿਲਾਂ ਟੋੜੇ ਨੂੰ ਕੱਢਿਆ, ਜਥੇਦਾਰ ਨੂੰ ਸੈਕ ਕਰਕੇ ਉਹ ਦੂਜਾ
ਲੈ ਆਂਦਾ ਇੱਕ ਠੱਗ ਪੂਰਨ ਸਿੰਘ, ਅੱਛਾ ਉਹ ਜਿਹੜਾ ਝੂਠ ਜਿਹਨੇ ਬੋਲਿਆ ਜੂਨ 84 ਦੇ ਹਮਲੇ ਤੋਂ ਬਾਅਦ ਗੁਰਦੁਆਰਾ ਸ਼ਹੀਦਾਂ ਦੇ ਪਹਿਲੇ ਕੱਟ ਕੇ ਸੰਤ ਪਿੰਡਰਾੜੇ ਨਿਕਲ ਗਏ, ਚੜ੍ਹਦੀ ਕਲਾ ਚ ਨੇ, ਦਿਸ ਦੈਟ। ਉਸ ਤੋਂ ਬਾਅਦ ਉਹੀ ਵਰਸਟ ਹੁੰਦਾ ਚਲਾ ਗਿਆ। ਔਰ ਹੁਣ ਤਾਂ ਜਿਹੜਾ ਇਹ ਖੱਬੇ ਸੱਜੇ ਝਾਕਣ ਦੀ ਕੋਸ਼ਿਸ਼, ਅਜੇ ਵੀ ਇਹਦੇ ਤੇ ਵੀ ਇਹਨਾਂ ਨੂੰ ਇਤਬਾਰ ਨਹੀਂ, ਇਹਨੂੰ ਐਕਟਿੰਗ ਹੀ ਰੱਖਿਆ ਹੋਇਆ। ਦਮਦਮਾ ਸਾਹਿਬ ਦਾ ਪੱਕਾ ਜਥੇਦਾਰ ਹੈ, ਇੱਥੇ ਐਕਟਿੰਗ ਕਰਾਉਣ ਦਾ ਕੰਮ ਹੀ। ਸੋ ਜਿਹੜੀ ਸ਼ੁਰੂਆਤ ਹੀ ਹੁੰਦੀ ਹੈ ਉਹ ਡਿਫੈਂਸਿਵ ਮੋਡ ਤੋਂ ਹੁੰਦੀ ਹੈ ਜੀ, ਟਰੈਪ ਪਾਇਆ, ਅਸੀਂ ਫਸ ਗਏ, ਹੁਣ ਅਸੀਂ ਇਹ ਦੇਖਣਾ ਜੀ ਟਰੈਪ ਚੋਂ ਨਿਕਲਣਾ ਕਿਵੇਂ। ਲੋ ਬਿਲਕੁਲ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿ ਜੀ ਦੇਖੋ ਮੈਂ ਇਹ ਕਿਹਾ ਸੀ, ਮੈਂ ਤਾਂ ਨਹੀਂ ਕਿਹਾ ਸੀ ਸਰੈਂਡਰ ਕਰਦੇ ਆ, ਮੈਂ ਤਾਂ ਕਿਹਾ ਸੀ ਪੁਲਿਸ ਦੱਸੇ ਕਿੱਥੇ ਆ, ਨਹੀਂ ਤਾਂ ਉਹ ਪੁਲਿਸ ਦੇ ਸਾਹਮਣੇ। ਹੁਣ ਉਹੀ ਅਕਾਲ ਤਖਤ ਜਿਸ ਤੋਂ ਹਮੇਸ਼ਾ ਜਿਹੜੀ ਹੈ ਅਗਵਾਈ ਨਿਕਲਦੀ ਹੈ, ਉਹਨਾਂ ਦਾ ਜਥੇਦਾਰ ਇਸ ਕਿਸਮ, ਕਿਉਂਕਿ 2-3 ਦਿਨ ਪਹਿਲਾਂ ਇਸ ਇਕੱਠ ਤੋਂ ਉਹਨੇ ਕਿਹਾ ਸੀ, ਜਿਹੜਾ ਮੀਡੀਆ ਨੇ ਗਲਤ ਵੀ ਥੋੜਾ ਬਹੁਤ ਟਵਿਸਟ ਤਾਂ ਕਰਦੇ ਹੀ ਨੇ ਕਿ ਜੀ ਜੇ ਅੰਮ੍ਰਿਤਪਾਲ ਸਿੰਘ ਹੈ ਤੇ ਉਸ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦੇ। ਹੁਣ ਇਹਦੇ ਤੇ ਦਲ ਖਾਲਸਾ ਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਕਿ ਬਈ ਇਹ ਕਿਹੜੀ ਅਕਾਲ ਤਖਤ। ਉਹ ਵੀ ਉਹਨਾਂ ਨੇ ਕਿਹਾ ਜੀ ਸੋਸ਼ਲ ਮੀਡੀਆ ਇਹ ਇੰਨੇ ਪਾਪੀ ਇੰਨੇ ਬੈਠੇ ਗਾਲਾਂ ਕੱਢਦੇ ਨੇ, ਪਰ ਆਪਣਾ ਸਾਰਾ ਹੀ ਉਹਦੀ ਜਿਹੜੀ ਸਪੀਚ ਸੀ ਉਹ ਰਿਐਕਟਿਵ ਟੂ ਦਾ ਸੋਸ਼ਲ ਮੀਡੀਆ ਸੀ ਜੋ ਚਾਰਜ ਲੱਗਦੇ ਨੇ। ਸੋ ਉਹ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਹਾਂ ਇਹ ਜ਼ਰੂਰ ਕਿ ਜੀ 24 ਘੰਟੇ ਦਾ ਅਸੀਂ ਨੋਟਿਸ ਦੇ ਰਹੇ ਹਾਂ। ਜਿਹੜੀਆਂ ਹੁਣ ਪੋਜ਼ਿਟਿਵ ਉਹਦੇ 'ਚੋਂ 1-2 ਗੱਲਾਂ ਬਹੁਤਿਆਂ ਨੂੰ ਲੱਗਦੀਆਂ ਨੇ ਕਿ ਜਿਹੜੇ ਫੜੇ ਹੋਏ ਨੇ ਉਹ ਛੱਡੋ, ਤੇ 24 ਘੰਟਿਆਂ ਬਾਅਦ ਕੀ ਕਰਾਂਗੇ। ਹੁਣ ਉੱਥੇ ਇੱਕ ਮੋਰਚਾ ਲਫ਼ਜ਼ ਨਹੀਂ ਕਿਹਾ ਹੈ, ਧਰਨਿਆਂ ਨੂੰ ਨੈਗੇਟ, ਉਹਨਾਂ ਨੇ ਕਿਹਾ ਜੀ ਅਸੀਂ ਫਿਰ ਧਰਨਾ ਨਹੀਂ, ਧਰਨਿਆਂ 'ਚ ਕੀ ਨਿਕਲਦਾ, ਬੈਠੇ ਰਹੋ ਉੱਥੇ। ਉਹ ਕੌਣ ਸੁਣਦਾ। ਫਿਰ ਉਹਨਾਂ ਨੂੰ ਕਹੋ ਜੀ ਕੀ ਤੁਸੀਂ ਹਥਿਆਰਬੰਦ ਦੀ ਕਾਲ ਦਿਓਗੇ, ਸਿੰਘਾਂ ਨੂੰ ਕਹੋਗੇ ਨਾ। ਉੱਥੇ ਹੋਇਆ ਜੀ ਅਸੀਂ ਜਿਹੜਾ ਫਿਰ ਉਹ ਕਾਫਲਾ ਲੈ ਕੇ ਨਿਕਲਾਂਗੇ, ਅਸੀਂ ਖਾਲਸਾ ਵਹੀਰ ਵੀ ਲਫ਼ਜ਼ ਸਾਂਝਾ ਵਹੀਰ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਫਿਰ ਅਸੀਂ ਬੇਰੁਜ਼ਗਾਰੀ ਦੀ ਗੱਲ ਵੀ ਕਰਾਂਗੇ, ਫਿਰ ਅਸੀਂ ਡਰੱਗਸ ਦੇ ਖਿਲਾਫ ਵੀ ਕਰਾਂਗੇ, ਫਿਰ ਅਸੀਂ ਅੰਮ੍ਰਿਤ ਵੀ ਛਕਾਵਾਂਗੇ, ਫਿਰ ਅਸੀਂ ਇਹ ਨਹੀਂ ਕਿਤੇ ਉਹਦਾ ਨਿਸ਼ਾਨਾ ਨਹੀਂ ਹੋਏਗਾ ਜਾਣ ਦਾ, ਅਸੀਂ ਪਿੰਡਾਂ ਦੇ ਵਿੱਚ ਜਾ ਉਹੀ ਜਿਹਨੂੰ ਹੁਣ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਨਾਲ ਸਾਡੀ ਡਿਗਨਿਟੀ ਜੁੜੀ ਹੁੰਦੀ ਹੈ, ਵੀ ਉਹੀ ਜਿਹੜਾ ਤੁਸੀਂ ਉਸ ਕਿਸਮ ਦੀਆਂ ਭੌਂਟਣੀਆਂ ਦੇ ਵਿੱਚ ਖੁਦ ਵੀ ਘੁੰਮ ਰਹੇ ਹੋ ਔਰ ਉਹਨਾਂ ਨੂੰ ਵੀ ਕਰ ਰਹੇ ਹੋ। ਫਿਰ ਉਹਨੂੰ ਕਿਹਾ ਜੀ ਮੈਨੂੰ 2000 ਤੋਂ ਜ਼ਿਆਦਾ ਈਮੇਲਾਂ ਆਈਆਂ, ਕੁਛ ਕੁ ਇਹ ਵੀ ਸੀ ਕਿ ਖਾਲਿਸਤਾਨ ਹੋਏ। ਔਰ ਮਤਲਬ ਹੁਣ ਪਹਿਲੀ ਗੱਲ ਤਾਂ ਇਸ ਔਰ ਦੇਖੋ ਜੀ ਇਹ ਬਹੁਤ ਚੰਗਾ ਕੈਨੇਡਾ ਤੋਂ ਫਲਾਣਾ ਆਇਆ, ਇੰਗਲੈਂਡ ਤੋਂ ਜਿਹੜੇ 1-2 ਆਏ ਹੋਣੇ ਨੇ ਇਹਨਾਂ ਦੇ ਸੱਦੇ ਤੇ, ਉਹਨਾਂ ਨੂੰ ਪਰਚਾਉਣ ਦੀ ਲਾਈਨ ਹੈ। ਪਰ ਜੇ ਕੋਈ ਮੈਨੂੰ ਇਹ ਪੁੱਛੇ ਕਿ ਭਾਈ ਹੁਣ ਇਸ ਸਾਰੇ ਦੇ ਵਿੱਚ ਉਹਨਾਂ ਨੇ ਲੰਬਾ ਚੌੜਾ ਕਿ ਭਾਈ ਸਾਰੀਆਂ ਆ ਗਈਆਂ ਜਥੇਬੰਦੀਆਂ ਔਰ ਹੁਣ ਅੱਗੋਂ ਵੀ ਅਸੀਂ ਦੇਖਾਂਗੇ, ਸਿਰ ਜੋੜ ਕੇ ਬੈਠੋ ਫਲਾਣਾ, ਉਹ ਜਿਵੇਂ ਇੱਕ ਰਵਾਇਤੀ ਜਿਹੀਆਂ ਗੱਲਾਂ ਨੇ। ਲੇਕਿਨ ਇਸ ਸਾਰੇ ਚੋਂ ਕੋਈ ਠੋਸ ਪ੍ਰੋਗਰਾਮ, ਮੋਰਚੇ ਦੀ ਲਾਈਨ, ਹੁਣ ਸਪਿਰਿਟ ਕੀ ਹੁੰਦੀ ਹੈ। ਜਿੱਦਨ ਪੁਲਿਸ ਨੇ ਅੰਮ੍ਰਿਤਸਰ 'ਚ ਬਾਬਾ ਠਾਰਾ ਸਿੰਘ ਭਾਈ ਅਮਰੀਕ ਸਿੰਘ ਨੂੰ ਚੁੱਕਿਆ, ਗੈਰ ਕਾਨੂੰਨੀ ਤਰੀਕੇ ਦੇ ਨਾਲ ਅਰੈਸਟ ਕੀਤਾ, ਸੰਤ ਪਿੰਡਰਾਂ ਵਾਲੇ ਫੌਰਨ ਅੰਮ੍ਰਿਤਸਰ ਆਏ, ਬਿਲਕੁਲ ਦਰਬਾਰ ਸਾਹਿਬ ਅਕਾਲ ਤਖਤ ਅਰਦਾਸਾ ਸੋਧਿਆ, 51 ਸਿੰਘ ਤੋੜ ਦਿੱਤੇ। ਉਹਨਾਂ ਨੇ ਕਿਹਾ ਜੀ ਅਸੀਂ ਮੋਰਚਾ ਲਾ ਦਿੱਤਾ, ਇਹ ਇਹਨਾਂ ਨੂੰ ਛੱਡੋ। ਹੁਣ ਇਹਨਾਂ ਦਾ ਆਪਣਾ ਮੋਰਚਾ ਕਰਪੂਰੀ ਮੋਰਚਾ ਜਿਹੜਾ ਉਹ ਫੇਲ ਹੋ ਰਿਹਾ ਸੀ ਬੜੀ ਪੂਰੀ ਤਰ੍ਹਾਂ। ਜਿਉਂ-ਜਿਉਂ ਉਹ ਪਹਿਲੇ ਦਿਨ ਔਰ ਜਿਉਂ-ਜਿਉਂ ਜਥੇ 2-4 ਦਿਨ ਜਾਣੇ ਸ਼ੁਰੂ ਹੋ ਗਏ, ਹੁਣ ਇਹਨਾਂ ਨੂੰ ਫਿਕਰ ਪੈ ਗਿਆ ਵੀ ਇਹ ਕੀ। ਇਹਨਾਂ ਨੇ ਫਿਰ ਹੁੰਦਾ ਜੀ ਅਸੀਂ ਮੋਰਚਾ ਜਿਹੜਾ ਉਹ ਮਰਜ ਕਰ ਦਿੰਦੇ, ਧਰਮ ਯੁੱਧ ਮੋਰਚਾ ਜਿਹੜਾ ਬਾਅਦ 'ਚ ਬਣਦਾ, ਔਰ ਉਹ ਜਿਹੜਾ ਮਰਜ ਕੀਤਾ ਉਹਦੇ 'ਚ ਪਹਿਲੀ ਮੰਗ ਇਹ ਸੀ ਕਿ ਭਾਈ ਅਮਰੀਕ ਸਿੰਘ ਭਾਈ ਠਾਰਾ ਸਿੰਘ ਨੂੰ ਰਿਹਾ ਕੀਤਾ ਜਾਏ। ਮੈਂ ਕਹਿਣਾ ਇਹ ਚਾਹੁੰਦਾ ਵੀ ਆਲਰੇਡੀ 9 ਦਿਨ ਬੀਤ ਚੁੱਕੇ ਨੇ। ਹੁਣ ਤੁਸੀਂ ਜੇ ਤਾਂ 24 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਮੋਰਚੇ ਦਾ ਐਲਾਨ ਕੀਤਾ ਹੁੰਦਾ ਕਿ ਭਾਈ ਪੀਸਫੁਲੀ ਸਹੀ ਕਿ ਬਈ ਅਸੀਂ ਇਸ ਦੇ ਉੱਤੇ ਜਿਹੜਾ ਉਹ ਜਥਾ ਜਾਏਗਾ, ਉਸ ਤੋਂ ਬਾਅਦ ਅਕਾਲ ਤਖਤ ਔਰ ਜਥੇਦਾਰ ਕਹਿੰਦਾ ਜੀ ਪਹਿਲਾ ਜਥਾ ਮੈਂ ਲੀਡ ਕਰਾਂਗਾ ਕਰਕੇ, ਵੀ ਫਿਰ ਤਾਂ ਸੀਰੀਅਸਨੈਸ ਲੱਗਦੀ। ਸੋ ਮੈਨੂੰ ਇਹ ਲੱਗਦਾ ਵੀ ਟਾਈਮ ਬਾਇੰਗ ਨੇ ਆਲਰੇਡੀ ਉਸ ਲੈਵਲ ਦੀ। ਉਹ ਤਾਂ ਸਰਕਾਰ ਵੀ ਕਹਿ ਰਹੀ ਹੈ ਜੀ ਅਸੀਂ 390 ਕੇ ਕਿੰਨੇ ਫੜੇ ਸੀ, ਉਹ ਇੰਨਿਆਂ ਤੇ 170 ਕੇ ਕਿੰਨੇ ਰੱਖੇ ਨੇ, ਬਾਕੀ ਅਸੀਂ ਛੱਡ ਦਿੱਤੇ ਨੇ, ਹੋਰ ਫੜੀ ਜਾ ਰਹੇ ਨੇ। ਹੁਣ ਜਿਹਨੂੰ ਵਰਿੰਦਰ ਸਿੰਘ ਨੂੰ ਚੱਕਿਆ ਪਿੰਡੋਂ, ਅੱਜ ਚੁੱਕਿਆ ਉਹਨੂੰ ਸਿੱਧਾ ਡਿਬਰੂਗੜ੍ਹ ਜਿਹੜਾ ਉਹ ਪਹੁੰਚਾ ਦਿੱਤਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਇਹਨਾਂ ਦੀ ਔਰ ਉਹਨਾਂ ਦੀ ਸਾਰੀ ਪ੍ਰੈਜੈਂਟੇਸ਼ਨ 'ਚ ਕਿਤੇ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਤਾਂ ਉਸ ਹਵਾਲੇ ਨਾਲ ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦਿੱਤੀ ਕਿ ਜੀ ਮੈਂ ਇਹ ਨਹੀਂ ਸੀ ਕਿਹਾ ਜੀ ਉਹ ਸਰੈਂਡਰ ਕਰ। ਉਸ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਜ਼ਿਆਦਾ ਚਾਂਸ ਨੇ ਪੁਲਿਸ ਕੋਲ ਹੈ ਔਰ ਪੁਲਿਸ ਉਹਦੀ ਜਵਾਬਦੇਹੀ ਕਰੇ। ਸੋ ਆਪਣੇ ਆਪ ਨੂੰ ਕੋਈ ਐਪਰੀਸ਼ੀਏਟਿਵ ਲਾਈਨ ਨਹੀਂ, ਕੋਈ ਅਦਰਵਾਈਜ਼ ਕਿ ਭਾਈ ਉਹ ਇੱਕ
ਜਿਹੜਾ ਸਿੱਖੀ ਪ੍ਰਚਾਰ ਕਰਨ ਵਾਲਾ ਇੱਕ ਯੋਧਾ ਸੀ, ਯੋਧਾ ਤਾਂ ਉਹਨਾਂ ਨੇ ਕੀ ਕਹਿਣਾ, ਤੁਸੀਂ ਰੈਕਗਨਾਈਜ਼ ਵੀ ਕਰੋ। ਸੋ ਉਹੀ ਰਵਾਇਤੀ ਕਿਸਮ ਦੀਆਂ ਗੱਲਾਂ, ਔਰ ਉਹਦੇ 'ਚ ਇਹੀ ਹੁੰਦਾ ਕਿ ਵੀ ਜੇ ਤੁਸੀਂ ਉਹ ਪਿਆਜ਼ ਦੇ ਛਿਲਕੇ ਉਤਾਰੀ ਜਾਓ ਤੇ ਥੱਲੇ ਤਾਂ ਇੰਨੇ ਕੀ ਨਿਕਲਦੇ। ਸੋ ਇਹ ਛਿੱਲੜ ਦੇ ਤੁਸੀਂ ਜਿੰਨੇ ਮਰਜ਼ੀ ਪਾ ਲਓ, ਇਹਨੂੰ ਰੈਪ ਕਰ ਲਓ, ਇਹਨੂੰ ਰਵਾਇਤੀ ਔਰ ਦੂਜੇ ਜਕਾਰੇ ਵੀ ਛੱਡੇ ਜਾਂਦੇ ਨੇ, ਕਿਉਂਕਿ ਬਹੁਤ ਸਾਰਿਆਂ ਨੂੰ ਪਤਾ ਨਹੀਂ, ਭਾਵਕ ਅਸੀਂ ਲੋਕ ਹੈ, ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਬਈ ਇਹ ਸਾਨੂੰ ਪਰੋਸ ਕੀ ਰਹੇ ਨੇ। ਸੋ ਮੈਂ ਸਮਝਦਾ ਹਾਂ ਵੀ ਕੋਈ ਵੀ ਇਹਦੇ 'ਚੋਂ ਡਿਸਾਈਸਿਵ ਪ੍ਰੋਗਰਾਮ ਔਰ ਇਹ ਪੁੱਟ ਡਾਊਨ ਕੀਤਾ ਹੈ ਕਹਿ ਕੇ ਜੀ ਸਿਰਫ ਧਾਰਮਿਕ ਲੋਕ, ਇਹਦਾ ਮਤਲਬ ਇਹ ਹੈ ਵੀ ਜਥੇਦਾਰ ਅਕਾਲ ਤਖਤ ਜਿਹੜਾ ਪੋਲੀਟੀਕਲ ਸੀਟ ਦੇ ਉੱਤੇ ਬੈਠਾ ਹੈ, ਮੀਰੀ ਪੀਰੀ ਦੇ ਤਖਤ ਦੇ ਉੱਤੇ ਜਿਹੜਾ ਜਦੋਂ ਤੁਸੀਂ ਕਿਸੇ ਨੂੰ ਦੇਖਦੇ ਹੋ ਤਾਂ ਫਿਰ ਸਾਡੇ ਲਈ ਅਗਵਾਈ ਜਾਂ ਦੂਜਾ ਅਸੀਂ ਇਹ ਤਵੱਕੂ ਕਰੀਏ ਇੱਥੋਂ ਕੁਝ ਵੀ ਕੱਢਣ ਪਾਉਣ ਨੂੰ ਕੋਈ ਬਹੁਤਾ ਨਹੀਂ ਹੋਣਾ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।